4 500 ਰੁਪਇਆ ਰਹਿ ਗਿਆ ਜਿਹੜਾ ਖਾ ਲੈਣਾ ਦੇਣਾ ਸੀ 8000 ਦੇ ਸੂਟ ਵੀ ਕਿਉਂ ਕਿਤੇ ਕੋਲੇ ਮਾਮਾ ਕੋਲ ਆਏ ਅੱਛਾ ਇਹ ਹਿਸਾਬ ਨਾਲ ਪਿੱਛੇ 1500 ਰਹਿ ਗਿਆ 1500 ਜਿਹੜਾ ਖਾ ਲੈਣੇ ਮਾਮਾ ਰਹਿ ਕੋਲ ਗਿਆ ਬਿਲਕੁਲ ਹੁਣ ਪਿੱਛੇ 4500 ਦੇ ਸੂਟ ਪਏ ਨੇ ਤੇ ਉਹ ਖਾ ਲੈਣੇ ਦੇਣੇ 1500 ਤੇ ਇਹ ਹਿਸਾਬ ਨਾਲ ਮਾਮਾ ਨੂੰ 3000 ਜਾਣੇ ਹੁਣ ਮੈਂ ਹੁਣ ਦੇਣਾ ਹਾਂਜੀ ਇਹ ਹਿਸਾਬ ਨਾਲ ਤਾਂ 3000 ਉਹਨਾਂ ਨੂੰ ਦੇਣਾ ਤੇਰੇ ਹਿਸਾਬ ਨਾਲ ਉਹਨੇ ਮੈਨੂੰ ਕਿੰਨਾ ਦੇਣਾ ਸਾਹ ਬਹੁਤ ਖਤਰਨਾਕ ਹੈ ਇਹ ਸੂਟ ਜਿਹੜੇ ਵਿਕੇ ਇਹਨਾਂ ਨੇ ਕੰਮ ਖਰਾਬ ਕਰ ਛੇ ਉਹ ਵਿਕਣੇ ਨਹੀਂ ਚਾਹੀਦੇ ਐਸਾ ਨਹੀਂ ਸਿੱਧਾ ਸਿੱਧਾ ਹੁੰਦਾ 3000 ਰੁਪਏ ਮਾਮਾ ਨੇ ਖਾ ਲੈਣ ਦੇਣਾ ਇਹ ਮਾਮਾ ਨੇ ਪੈਸੇ ਉਹਨਾਂ ਨੂੰ ਪੈਸੇ ਵੀ ਨਹੀਂ ਦਿੱਤੇ ਉਹਨਾਂ ਦੋ ਸੂਟ ਵੀ ਭੱਜ ਗਏ ਇਹ ਹੁਣ ਕੀ ਲਿਆ ਉਹਨਾਂ ਦੇ ਦਿੱਤੇ ਉਹਨਾਂ ਬਸ 8000 ਜਿਹੜਾ ਸੀ ਦੇਣਾ ਇਹ ਪੈਸੇ ਸਾਰੇ ਇਹ ਸਾਰੇ ਪੈਸੇ ਮਾਮਾ ਨੇ ਬੜਾ ਲਾਏ। ਵੇ ਨਾ 15000 ਦੀ ਚੀਜ਼ ਲੈ ਕੇ ਤੇ ਉਹ 8000 ਦੀ ਉਹਨੇ ਖਰੀਦੀ ਉਹਦੀ ਜਗ੍ਹਾ ਇਹ ਹਿਸਾਬ ਵੇਖ ਨਾ ਤੁਹਾਨੂੰ ਪਹਿਲਾਂ 8000 ਤੁਸੀਂ ਦੇਣਾ ਸੀ ਹਾਂ ਠੀਕ ਹੈ ਉਹ ਤੁਹਾਡਾ ਕੈਂਸਲ ਹੋ ਜਾਣਾ ਸੀ ਇਹਦੇ ਚੋਂ ਠੀਕ ਹੈ ਬਾਕੀ 8000 ਜਿਹੜਾ ਤੁਹਾਨੂੰ ਕਮਾਈ ਹੋਈ ਉਹ ਵੀ ਤੁਹਾਡਾ ਉਹਦੇ ਵਿੱਚ ਕੈਂਸਲ ਹੋ ਜਾਣਾ ਸੀ ਤੇ 1500 ਰਹਿ ਗਿਆ ਸੀ ਉਹ ਤੇ ਉਸ ਹਿਸਾਬ ਨਾਲ ਉਹਨਾਂ ਨੂੰ ਦੇਣਾ ਪੈਂਦਾ ਤੇ ਪਿੱਛੇ ਦੇ ਦੋ ਸੂਟ ਪਏ ਨੇ ਨਾ ਹੁਣ ਉਹਨੇ ਮੇਰਾ ਦੇਣਾ ਦੋ ਸੂਟ ਦੋ ਸੂਟ ਪਏ ਨੇ ਉਹ ਲਿਖਣਾ ਤੁਹਾਡੇ ਕੋਲ ਉਹ ਤੁਹਾਡੇ ਕੋਲ ਐਸਾ ਹੁੰਦਾ ਤੁਹਾਨੂੰ 3000 ਰੁਪਏ ਦੇ ਨਾਲੇ ਦੋ ਸੂਟ ਵੀ ਦੇਣੇ ਨਾਲ 3000 ਦੇਣਾ ਹਾਂ ਦੋ ਸੂਟ ਦੇ ਦੋ ਉਹਨਾਂ ਨੂੰ ਕੋ 1500 ਦੇ ਛੜੇ ਮੈਨੂੰ ਤੁਹਾਡੇ ਨਾਲ ਚੰਗੀ ਤੇ ਉਹ ਵੀ ਜਿਹੜੀ 500 ਨਹੀਂ ਉਹਨਾਂ ਨੂੰ ਦੋ ਸੂਟ ਦੋ ਜਾਂ 500 2000 ਨਹੀਂ ਦੋ ਕਰਨੇ 1500 ਦੇ ਦੋ ਜਾਂ ਫਿਰ ਤੁਸੀਂ ਆਪਣੇ ਕੋਲ ਰੱਖੋ ਤੇ 1500 ਨਾ ਦੇ ਆਹ ਨਹੀਂ ਕਰੋ ਨਹੀਂ ਉਹ ਦੋ ਸੂਟ ਫਿਰ ਖਾ ਲਾਂਗੇ ਮਲਕੀਅਤ ਹੈ ਐਸਾ ਮੈਂ ਕਿਹਾ ਆਪਣੇ ਕੋਲ ਰੱਖਣ ਤੇ ਫਿਰ 1500 ਨਾ ਦੇ ਨਹੀਂ ਉਹ ਦੋ ਸੂਟ ਵੀ ਖਾ ਲਾਂਗੇ ਮਲਕੀਅਤ ਨੇ ਤੇ ਵਾਪਸ ਕਰਾ ਦੇ ਮੇਰੇ ਲੈ 3000 ਰੁਪਏ ਹਿਸਾਬ ਨਾਲ ਖਾ ਲੈਣੇ ਮਾਮਾ ਨੇ ਤੂੰ ਕਿ ਨਵੀਂ ਸ਼ੁਰੂ ਕਰ ਲੈ